नमस्कार, सत श्री अकाल, आदाब। मेरा नाम मनदीप पूनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਕਰਨਾਟਕਾ ਪੁਲਿਸ ਨੇ ਬੀਜੇਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ जेपी नड्डा ਅਤੇ ਬੀਜੇਪੀ ਦੇ ਆਈਟੀ ਸੈੱਲ ਦੇ ਨੈਸ਼ਨਲ ਹੈੱਡ ਅਮਿਤ ਮਾਲਵੀਆ ਨੂੰ ਨੋਟਿਸ ਭੇਜ ਕੇ ਪੁੱਛਗਿੱਛ ਵਾਸਤੇ ਥਾਣੇ ਬੁਲਾਇਆ ਹੈ। ਦੱਸਦੀ ਹੈ ਕਿ ਬੀਜੇਪੀ ਕਰਨਾਟਕਾ ਦੇ ਟਵਿੱਟਰ ਹੈਂਡਲ ਤੋਂ ਇੱਕ ਐਦਾਂ ਦੀ ਵੀਡੀਓ ਪੋਸਟ ਕੀਤੀ ਗਈ ਸੀ ਜਿਹਦੇ 'ਚ ਮੁਸਲਮਾਨਾਂ ਨੂੰ ਦੂਜੇ ਸਮੁਦਾਇਆਂ ਤੇ ਹਮਲਾ ਕਰਦਿਆਂ ਦਿਖਾਇਆ ਗਿਆ ਸੀਗਾ ਤੇ ਇਹ ਪੂਰੀ ਇੱਕ ਬਾਸਕਟ ਵਾਲੀ ਵੀਡੀਓ ਸੀ ਜਿਹਦੇ 'ਚ ਅੱਡ ਅੰਡੇ ਰੱਖੇ ਹੋਏ ਸੀ ਤੇ ਅੰਡਿਆਂ ਵਿੱਚੋਂ ਮੁਸਲਮਾਨ ਨਿਕਲ ਕੇ ਬਾਕੀ SC ST OBCs ਨੂੰ ਖਾਂਦਾ ਦਿਖਾਇਆ ਗਿਆ ਸੀ, ਜਿਹੜਾ ਕਿ ਖਾਸਾ ਆਪੱਤੀਜਨਕ ਸੀ। ਉਸ ਤੋਂ ਬਾਅਦ ਚੁਣਾਵ ਆਯੋਗ ਨੇ ਵੀ ਟਵਿੱਟਰ ਨੂੰ ਉਸ ਵੀਡੀਓ ਨੂੰ ਡਿਲੀਟ ਕਰਨ ਲਈ ਕਿਹਾ ਹੈ। ਕੋਵਿਡ ਵੈਕਸੀਨ ਵਾਲਾ ਵਿਵਾਦ ਰੁਕਣ ਤਾਂ ਨਾ ਹੀ ਨਹੀਂ ਲੈ ਰਿਹਾ ਹੈ। ਇੰਗਲੈਂਡ ਦੇ ਹਾਈ ਕੋਰਟ ਦੇ ਵਿੱਚ ਚੱਲ ਰਹੇ ਐਸਟ੍ਰੋਜੈਨਿਕਾ ਦੇ ਖਿਲਾਫ ਕੇਸ 'ਚ ਐਸਟ੍ਰੋਜੈਨਿਕਾ ਕੰਪਨੀ ਨੇ ਆਪਣੀ ਕੋਵਿਡ ਵੈਕਸੀਨ ਪੂਰੇ ਦੁਨੀਆ ਭਰ ਤੋਂ ਵਾਪਸ ਮੰਗਾਉਣ ਦਾ ਦਾਅਵਾ ਕੀਤਾ ਹੈ। ਉਹਨਾਂ ਨੇ ਆਪਣੇ ਹਲਫਨਾਮੇ 'ਚ ਲਿਖਿਆ ਹੈ ਕਿ ਅਸੀਂ ਕੋਵਿਡ ਦੀ ਵੈਕਸੀਨ ਨੂੰ ਵਾਪਸ ਮੰਗਾ ਰਹੇ ਹਾਂ। ਬੀਜੇਪੀ ਦੇ ਵੱਡੇ ਆਗੂ ਅਮਿਤ ਸ਼ਾਹ ਨੇ ਲਖੀਮਪੁਰ ਖੀਰੀ ਦੇ ਵਿੱਚ ਅਜੇ ਮਿਸਰਾ ਟੈਣੀ ਦੇ ਇਲੈਕਸ਼ਨ ਕੰਪੇਨ ਕਰਦਿਆਂ ਦੌਰਾਨ ਕਿਹਾ ਕਿ ਜੇ ਉੱਥੋਂ ਦੇ ਲੋਕ ਅਜੇ ਮਿਸਰਾ ਟੈਣੀ ਨੂੰ ਲੋਕ ਸਭਾ ਦੇ ਵਿੱਚ ਜਿਤਾ ਕੇ ਭੇਜਣਗੇ ਤਾਂ ਉਹ ਉਹਨਾਂ ਨੂੰ ਵੱਡਾ ਆਦਮੀ ਬਣਾ ਦੇਣਗੇ। ਉਹ ਮੰਤਰੀ ਤਾਂ ਪਹਿਲਾਂ ਹੀ ਹਨ ਤੇ ਉਹਨਾਂ ਨੂੰ ਹੋਰ ਵੱਡਾ ਮੰਤਰੀ ਬਣਾਇਆ ਜਾਊਗਾ। ਉਹਨਾਂ ਦੀ ਇਸ ਵੀਡੀਓ ਤੋਂ ਬਾਅਦ ਲਗਾਤਾਰ ਟਵਿੱਟਰ ਅਕਾਊਂਟਾਂ ਤੇ ਉਹਨਾਂ ਦੇ ਖਿਲਾਫ ਗੱਲਾਂ ਲਿਖੀਆਂ ਜਾ ਰਹੀਆਂ ਨੇ ਤੇ ਕਿਸਾਨਾਂ ਨੇ ਇਸ ਚੀਜ਼ ਦਾ ਵਿਰੋਧ ਜਤਾਇਆ ਹੈ। उत्तर प्रदेश की अपनी एक चोण सभा च अमित शाह ने एक बार फिर कम्युनल बयान दिता है ते उन्होंने कहा है कि जे इंडिया गठबंधन गलती नाल जित गया तो वह राम मंदिर ते बाबरी मस्जिद वाला ताला लगा देंगे। प्रधानमंत्री नरेंद्र मोदी ने एक बार फिर तो राहुल गांधी ते निशाना साधदਿਆਂ कहा है कि शहजादा अजकल अदानी अंबानी का ना नहीं ले रहा है, देखो किते कोई डील तो नहीं होगी, दाल च जरूर कुछ काला है। ਰਾਹੁਲ ਗਾਂਧੀ ਦੇ ਨਰਿੰਦਰ ਮੋਦੀ ਦੇ ਬਿਆਨ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਨਰਿੰਦਰ ਮੋਦੀ ਤੇ ਦੁਬਾਰਾ ਪਲਟਵਾਰ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਮੇਰਾ ਭਰਾ ਤਾਂ ਹਰ ਰੋਜ਼ ਅਡਾਨੀ ਅੰਬਾਨੀ ਨੂੰ ਐਕਸਪੋਜ਼ ਕਰਕੇ ਸੌਂਦਾ ਹੈ, ਪਤਾ ਨਹੀਂ ਉਹਨਾਂ ਨੂੰ ਇਹ ਖਬਰਾਂ ਕਿੱਥੋਂ ਮਿਲ ਰਹੀਆਂ ਹਨ ਤੇ ਅਸੀਂ ਤਾਂ ਲਗਾਤਾਰ ਅਡਾਨੀ ਅੰਬਾਨੀ ਦਾ ਵਿਰੋਧ ਕਰਦੇ ਰਵਾਂਗੇ। ਤੀਜੇ ਫੇਜ਼ ਦੀ 93 ਸੀਟਾਂ ਤੇ 64% ਦੇ ਨੇੜੇ ਤੇੜੇ VOTING ਹੋਈ ਹੈ। ਹਜੇ ਇਹ ਫਾਈਨਲ ਡਾਟਾ ਨਹੀਂ ਹੈ। ਸਭ ਤੋਂ ਜ਼ਿਆਦਾ VOTING ਅਸਮ ਦੇ ਵਿੱਚ ਹੋਈ ਹੈ ਤੇ ਸਭ ਤੋਂ ਘੱਟ VOTING ਉੱਤਰ ਪ੍ਰਦੇਸ਼ 'ਚ ਦੇਖਣ ਨੂੰ ਮਿਲੀ ਹੈ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਆਪਾਂ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਹਾਂ ਕਰਨਾਟਕ ਵਾਲੀ ਖਬਰ ਤੋਂ। ਬੀਜੇਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ JP ਨੱਡਾ ਨੂੰ ਇੱਕ ਨੋਟਿਸ ਭੇਜਿਆ ਗਿਆ ਕਰਨਾਟਕਾ ਪੁਲਿਸ ਵੱਲੋਂ, ਜਿਹਦੇ 'ਚ ਉਹਨਾਂ ਨੂੰ ਕਿਹਾ ਗਿਆ ਕਿ ਜਿਹੜਾ BJP ਕਰਨਾਟਕਾ ਦਾ ਟਵਿੱਟਰ ਅਕਾਊਂਟ ਹੈ ਉਹ ਤੋਂ ਜਿਹੜੀ ਵੀਡੀਓ ਪੋਸਟ ਹੋਈ ਸੀ ਉਹਦੇ ਤੇ ਉਹ ਆ ਕੇ ਕਰਨਾਟਕਾ ਪੁਲਿਸ ਉਹਨਾਂ ਤੋਂ ਪੁੱਛਗਿੱਛ ਕਰੂਗੀ ਤੇ ਉਹ 7 ਦਿਨਾਂ ਅੰਦਰ ਹੀ ਕਰਨਾਟਕਾ ਆਣ, ਬੈਂਗਲੋਰ ਆਣ ਤੇ ਉਸ ਪੂਰੇ ਮਾਮਲੇ ਤੇ ਸਫਾਈ ਦੇਣ ਤੇ ਜਵਾਬ ਦੇਣ। ਉਹਨਾਂ ਦੇ ਨਾਲ ਜਿਹੜੇ ਕਿ BJP ਦੇ IT ਸੈੱਲ ਦੇ ਹੈੱਡ ਹੈਗੇ ਅਮਿਤ ਮਾਲਵੀਆ, ਉਹਨਾਂ ਨੂੰ ਵੀ ਨੋਟਿਸ ਭੇਜਿਆ ਗਿਆ। ਦੱਸਦੀ ਹੈ ਕਿ ਜਿਹੜੇ BJP ਦੇ IT ਸੈੱਲ ਅਮਿਤ ਮਾਲਵੀਆ ਸੰਭਾਲਦੇ ਹੈਗੇ ਆ, ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਟਵਿੱਟਰ ਅਕਾਊਂਟਾਂ ਤੋਂ BJP ਦੇ ਟਵਿੱਟਰ ਅਕਾਊਂਟਾਂ ਤੋਂ, ਭਾਵੇਂ ਉਹ ਸਟੇਟ ਦੇ ਹੋਣ ਜਾਂ ਫਿਰ ਨੈਸ਼ਨਲ ਟਵਿੱਟਰ ਅਕਾਊਂਟ ਹੋਣ, ਉਤੋਂ ਕਮਿਊਨਲ ਕੰਟੈਂਟ ਲਗਾਤਾਰ ਪੈਂਦਾ ਰਹਿੰਦਾ ਹੈ। ਈਵਨ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਲਗਾਤਾਰ ਕਮਿਊਨਲ ਗੱਲਾਂ ਕਰ ਰਹੇ ਨੇ ਤੇ ਉਹਨਾਂ ਦੇ ਬਿਹਾਫ ਤੇ ਹੀ ਕਿਤੇ ਨਾ ਕਿਤੇ ਇੱਕ ਕਮਿਊਨਲ ਮਾਹੌਲ ਜਿਹੜੇ ਸੋਸ਼ਲ ਮੀਡੀਆ ਤੇ ਟਵਿੱਟਰ ਅਕਾਊਂਟਾਂ ਤੇ ਅਮਿਤ ਮਾਲਵੀਆ ਹੋਰੀ ਵੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਰਨਾਟਕਾ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਕਾਂਗਰਸ ਦੀ ਸਰਕਾਰ ਹੈ ਤੇ ਇਸੇ ਕਰਕੇ ਉੱਥੋਂ ਦੀ ਪੁਲਿਸ ਨੇ ਇਹ ਨੋਟਿਸ ਭੇਜ ਦਿੱਤਾ। ਉੱਥੇ ਇੱਕ ਬੰਦੇ ਨੇ ਕੇਸ ਦਰਜ ਕਰਾਇਆ ਸੀਗਾ 5 ਮਈ ਨੂੰ ਤੇ ਉਹ 5 ਮਈ ਨੂੰ ਜਿਹੜਾ ਕੇਸ ਹੈਗਾ ਉਹਦੇ ਤੇ ਹੀ ਸੰਮਨ ਭੇਜਿਆ ਗਿਆ ਹੈ। BJP ਦੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ JP ਨੱਡਾ ਹੈਗੇ ਤੇ ਅਮਿਤ ਮਾਲਵੀਆ ਹੈਗੇ ਆ। ਜਿਹੜੀ ਵੀਡੀਓ ਕੀ ਸੀ, ਵੀਡੀਓ ਵੀ ਤੁਸੀਂ ਇੱਕ ਵਾਰ ਸਮਝੋ। ਵੀਡੀਓ ਸੀਗੀ ਕਿ ਇੱਕ ਨੈਸਟ ਦਿਖਾਇਆ ਗਿਆ ਸੀ, ਘੋਂਸਲਾ ਪੰਛੀਆਂ ਦਾ, ਤੇ ਉਹਦੇ ਵਿੱਚ ਅੰਡੇ ਰੱਖੇ ਹੋਏ ਸੀਗੇ ਤੇ ਉਹ ਅੰਡੇ ਇੱਕਦਮ ਫੁੱਟਦੇ ਨੇ ਤੇ ਉਹਨਾਂ ਚੋਂ ਪੰਛੀ ਨਿਕਲ ਕੇ ਆਉਂਦੇ ਨੇ ਤੇ ਇੱਕ ਅੰਡੇ 'ਚ ਲਿਖਿਆ ਹੋਇਆ ਸੀ ਮੁਸਲਮਾਨ ਤੇ ਉਹ ਪੰਛੀ ਨਿਕਲ ਕੇ ਆਉਂਦਾ ਤੇ ਬਾਕੀ ਅੰਡਿਆਂ ਤੇ OBC SC ST ਲਿਖਿਆ ਹੋਇਆ ਸੀ ਤੇ ਉਹ ਸਾਰਿਆਂ ਨੂੰ ਖਾ ਜਾਂਦਾ ਹੈ। ਤੇ ਇਹ ਵੀਡੀਓ ਪੋਸਟ ਕਰਕੇ ਇਹ ਲਿਖਿਆ ਗਿਆ ਸੀਗਾ ਕਿ ਮੁਸਲਮਾਨ ਕਿਵੇਂ SC ST OBCs ਦਾ ਰਿਜ਼ਰਵੇਸ਼ਨ ਖਾ ਰਹੇ ਨੇ ਤੇ ਇਹ ਕਮਿਊਨਲ ਕਿਤੇ ਨਾ ਕਿਤੇ ਵੀਡੀਓ ਸੀਗੀ। ਇਹਦੀ ਪੂਰੇ ਮੁਲਕ ਭਰ 'ਚ ਨਿੰਦਾ ਵੀ ਹੋਈ ਤੇ ਇਲੈਕਸ਼ਨ ਕਮਿਸ਼ਨ ਨੂੰ ਬਾਰ-ਬਾਰ ਟੈਗ ਕਰਕੇ ਲੋਕਾਂ ਨੇ ਕਿਹਾ ਕਿ ਕਾਰਵਾਈ ਕੀਤੀ ਜਾਵੇ। 2 ਦਿਨਾਂ ਬਾਅਦ ਇਲੈਕਸ਼ਨ ਕਮਿਸ਼ਨ ਜਾਗ ਗਿਆ। ਇਲੈਕਸ਼ਨ ਜਿਹੜਾ ਕਰਨਾਟਕਾ ਦਾ ਸਟੇਟ ਇਲੈਕਸ਼ਨ ਕਮਿਸ਼ਨਰ, ਉਹ ਜਿਹੜਾ ਆਫੀਸਰ ਹੁੰਦਾ ਹੈ ਤਾਂ ਸਟੇਟ ਇਲੈਕਸ਼ਨ ਕਮਿਸ਼ਨਰ ਨੇ ਪਹਿਲਾਂ ਤਾਂ BJP ਨੂੰ ਕਿਹਾ ਕਿ ਤੁਸੀਂ ਇਸ ਵੀਡੀਓ ਨੂੰ ਡਿਲੀਟ ਕਰੋ, ਪਰ BJP ਵਾਲਿਆਂ ਨੇ ਉਹ ਵੀਡੀਓ ਡਿਲੀਟ ਨਹੀਂ ਕੀਤੀ, ਹਜੇ ਵੀ ਉਹ ਉਹਨਾਂ ਦੇ ਅਕਾਊਂਟ ਤੇ ਪਈ ਹੈ। ਉਸ ਤੋਂ ਬਾਅਦ ਸਟੇਟ ਇਲੈਕਸ਼ਨ ਕਮਿਸ਼ਨਰ ਨੇ ਟਵਿੱਟਰ ਯਾਨੀ ਕਿ ਜਿਹੜੀ X ਹੈਗੀ ਆ ਐਲਨ ਮਸਕ ਵਾਲੀ, ਉਹਨੂੰ ਆਫੀਸ਼ੀਅਲੀ ਮੇਲ ਲਿਖ ਕੇ ਕਿਹਾ ਹੈ ਕਿ ਤੁਸੀਂ ਇਸ ਵੀਡੀਓ ਨੂੰ ਹਟਾਓ ਕਿਉਂਕਿ ਇਹ ਕਮਿਊਨਲ ਹੈਗੀ ਆ। ਹਾਲਾਂਕਿ ਅਜੇ ਤੱਕ ਵੀਡੀਓ ਨਹੀਂ ਹਟੀ ਹੈ। ਦੇਖਣਾ ਹੋਊਗਾ ਕਿ ਇਹਦੇ ਇਸ ਪੂਰੇ ਮਾਮਲੇ ਤੇ ਪ੍ਰਕਰਣ ਤੇ ਕਦੋਂ ਕਾਰਵਾਈ ਹੋਊਗੀ। ਤਾਂ ਇਹ ਤਾਂ ਬਿਲਕੁਲ ਸਾਫ਼ ਹੈ, ਮਤਲਬ ਅਗਲਿਆਂ ਕੋਲ ਪੂਰਾ ਸਿਸਟਮ ਹੈਗਾ ਤੇ ਉਹ ਕਿਉਂ ਵੀਡੀਓ
ਡਿਲੀਟ ਕਰਨਗੇ। ਤੇ ਕਿੰਨੀ ਕਮਿਊਨਲ ਵੀਡੀਓ ਤੁਸੀਂ ਇੱਕ ਵਾਰ ਦੇਖ ਲਓਗੇ ਤਾਂ ਤੁਹਾਨੂੰ ਵੀ ਬਹੁਤ ਉਸ ਵੀਡੀਓ ਤੋਂ ਤਕਲੀਫ ਹੋਊਗੀ। ਤੇ ਇੱਕ ਪੂਰਾ ਨੈਰੇਟਿਵ ਅੱਧਾ ਇਹ ਤਾਂ ਉਹ ਇੱਕ ਤਾਂ ਮਤਲਬ ਵੀਡੀਓ ਹੈਗੀ ਕਾਰਟੂਨ ਵਾਲੀ ਹੈਗੀ ਜਿਹਨੂੰ ਆਪਾਂ ਐਨੀਮੇਟਿਡ ਵੀਡੀਓ ਕਹਿੰਦੇ ਆ। ਤੁਸੀਂ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੇ ਮੂੰਹੋਂ ਹੀ ਸੁਣ ਲਿਓ ਕਿੰਨੇ ਜ਼ਿਆਦਾ ਕਮਿਊਨਲ ਬਿਆਨ ਦੇ ਰਹੇ ਨੇ। ਅਮਿਤ ਸ਼ਾਹ ਦੀ ਮੈਂ ਅੱਜ ਦੱਸ ਦਿੰਦਾ। ਅਮਿਤ ਸ਼ਾਹ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਚੋਣ ਸਭਾ ਨੂੰ ਸੰਬੋਧਿਤ ਕਰ ਰਹੇ ਸੀਗੇ। ਉੱਥੇ ਉਹਨਾਂ ਨੇ ਕਿਹਾ ਕਿ ਜੇ ਇੰਡੀਆ ਗਠਬੰਧਨ ਗਲਤੀ ਨਾਲ ਜਿੱਤ ਗਿਆ ਤਾਂ ਇਹ ਸਭ ਤੋਂ ਪਹਿਲਾਂ ਰਾਮ ਮੰਦਿਰ ਤੇ ਬਾਬਰੀ ਮਸਜਿਦ ਵਾਲਾ ਤਾਲਾ ਲਾ ਦੇਣਗੇ। ਜਿਵੇਂ ਬਾਬਰੀ ਮਸਜਿਦ ਤੇ ਤਾਲਾ ਲੱਗਿਆ ਰਿਹਾ ਸੀਗਾ ਐਵੇਂ ਰਾਮ ਮੰਦਿਰ ਤੇ ਤਾਲਾ ਲਾ ਦੇਣਗੇ। ਤੇ ਇਹ ਬਿਆਨ ਕਿੱਥੋਂ ਆ ਰਿਹਾ ਹੈ? ਇਹ ਡਰ ਦਿਖਾਇਆ ਜਾ ਰਿਹਾ ਹੈ ਕਿ ਜਿਹੜਾ ਮੁਲਕ ਭਰ 'ਚ ਜਿਹੜੇ ਮੰਦਿਰ ਹੈਗੇ ਆ ਜਾਂ ਫਿਰ ਰਾਮ ਮੰਦਿਰ ਹੈਗਾ ਇਹਦੇ ਐਂਟੀ ਹੈਗਾ ਇੰਡੀਆ ਗਠਬੰਧਨ ਤੇ ਇਹਦੇ ਤੇ ਤਾਲਾ ਜੜ ਦੇਣਗੇ। ਅਸੀਂ ਹੀ ਮੰਦਿਰ ਬਣਾਵਾਂਗੇ ਜਾਂ ਫਿਰ ਮੰਦਿਰ ਬਣਾਉਣ ਵਾਲੇ ਹੈਗੇ ਆ। ਤੇ ਜਿਹੜਾ ਹਿੰਦੂ ਵੋਟਾਂ ਹੈਗੀਆਂ ਉਹਨਾਂ ਨੂੰ ਕਮਿਊਨਲਾਈਜ਼ ਕਰਨ ਵਾਸਤੇ ਉਹਨਾਂ ਦੇ ਵਿੱਚ ਸੈਕਟੇਰੀਅਨ ਏਜੰਡੇ ਨੂੰ ਪੁਸ਼ ਕਰਨ ਵਾਸਤੇ ਅਮਿਤ ਸ਼ਾਹ ਲਗਾਤਾਰ ਇਹ ਬਿਆਨ ਦੇ ਰਹੇ ਨੇ। ਤੁਸੀਂ ਤਾਂ ਸਿਰਫ ਐਨੀਮੇਟਿਡ ਵੀਡੀਓ ਦੀ ਗੱਲ ਕਰ ਰਹੇ ਸੀਗੇ, ਇਹ ਤਾਂ ਸਾਖਸ਼ਾਤ ਬੰਦਾ ਚੋਣ ਸਭਾਵਾਂ ਦੇ ਵਿੱਚ ਜਾ ਕੇ ਇਸ ਕਿਸਮ ਦੀਆਂ ਗੱਲਾਂ ਕਰ ਰਿਹਾ। ਪਰ ਜਿਹੜਾ ਇੰਡੀਆ ਦਾ ਇਲੈਕਸ਼ਨ ਕਮਿਸ਼ਨ ਹੈਗਾ ਉਹ ਆਪਣੇ ਕੰਨਾਂ ਦੇ ਵਿੱਚ ਰੂਹਾਂ ਪਾ ਕੇ ਸੁੱਤਾ ਹੋਇਆ। ਉਹ ਇਸ ਕਿਸਮ ਦੇ ਇੱਕ ਵੀ ਕਮਿਊਨਲ ਬਿਆਨ ਤੇ ਕੋਈ ਕਾਰਵਾਈ ਨਹੀਂ ਕਰ ਰਿਹਾ। ਨਰਿੰਦਰ ਮੋਦੀ ਵੀ ਲਗਾਤਾਰ ਇਸੇ ਕਿਸਮ ਦੇ ਕਮਿਊਨਲ ਬਿਆਨ ਦੇ ਰਹੇ ਨੇ ਤੇ ਅਮਿਤ ਸ਼ਾਹ ਵੀ ਇਸੇ ਕਿਸਮ ਦੇ ਕਮਿਊਨਲ ਬਿਆਨ ਦੇ ਰਹੇ ਨੇ। ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਤੇ ਅੱਜ ਅਮਿਤ ਸ਼ਾਹ ਨੇ ਇੱਕ ਚੋਣ ਸਭਾ ਹੋਰ ਆਯੋਜਿਤ ਕੀਤੀ। ਉਹ ਕੀਤੀ ਸੀ ਲਖੀਮਪੁਰ ਖੀਰੀ ਦੇ ਵਿੱਚ। ਉੱਥੋਂ ਬੀਜੇਪੀ ਦਾ ਕੈਂਡੀਡੇਟ ਹੈਗਾ ਅਜੇ ਮਿਸ਼ਰਾ ਟੇਣੀ। ਉਹੀ ਅਜੇ ਮਿਸ਼ਰਾ ਟੇਣੀ ਜਿਹਦੇ ਮੁੰਡੇ ਆਸ਼ੀਸ਼ ਮਿਸ਼ਰਾ ਨੇ ਥਾਰ ਗੱਡੀ ਨਾਲ ਉੱਥੇ 5 ਕਿਸਾਨਾਂ ਅਤੇ ਇੱਕ ਪੱਤਰਕਾਰ ਨੂੰ ਕੁਚਲ ਕੇ ਮਾਰ ਦਿੱਤਾ ਸੀਗਾ। ਤੇ ਉਹ ਜੇਲ੍ਹ 'ਚ ਵੀ ਰਿਹਾ, ਅੱਜ ਕੱਲ ਤਾਂ ਉਹ ਜ਼ਮਾਨਤ ਤੇ ਬਾਹਰ ਹੈਗਾ। ਤੇ ਉਸੇ ਦੇ ਪਿਤਾ ਨੂੰ ਟਿਕਟ ਦਿੱਤੀ ਗਈ ਤੇ ਹੁਣ ਉਹਦੇ ਪਿਤਾ ਵਾਸਤੇ ਅਮਿਤ ਸ਼ਾਹ ਉੱਥੇ ਕੈਂਪੇਨ ਕਰਨ ਗਏ ਹੋਏ ਨੇ। ਤੇ ਉਹਨਾਂ ਨੇ ਇੱਕ ਸਟੇਜ ਤੋਂ ਅਮਿਤ ਸ਼ਾਹ ਨੇ ਅਜੇ ਮਿਸ਼ਰਾ ਟੈਣੀ ਦਾ ਹੱਥ ਫੜਿਆ ਤੇ ਉੱਪਰ ਚੱਕਿਆ ਤੇ ਕਿਹਾ ਕਿ ਜੇ ਤੁਸੀਂ ਪਹਿਲਾਂ ਹੀ ਇਹ ਬੰਦਾ ਮੰਤਰੀ ਹੈਗਾ, ਜੇ ਤੁਸੀਂ ਇਹਨੂੰ ਜਿਤਾ ਕੇ ਭੇਜੋਗੇ ਤਾਂ ਅਸੀਂ ਇਹਨੂੰ ਹੋਰ ਵੱਡਾ ਆਦਮੀ ਬਣਾ ਦੇਵਾਂਗੇ। ਮੈਂ ਅਮਿਤ ਸ਼ਾਹ ਜੀ ਨੂੰ ਪੁੱਛਣਾ ਚਾਹੁੰਦਾ ਕਿ ਕਿੰਨਾ ਕੁ ਵੱਡਾ ਆਦਮੀ ਬਣਾ ਦਿਓਗੇ ਜੀ? ਇਹ ਤਾਂ ਕਿਸਾਨਾਂ ਦਾ ਬਹੁਤ ਵੱਡਾ ਦੁਸ਼ਮਣ ਹੈਗਾ। ਕਿਸਾਨ ਇਹਨੂੰ ਦੁਸ਼ਮਣ ਮੰਨਦੇ ਨੇ। 5 ਕਿਸਾਨਾਂ ਦੀ ਮੌਤ ਦਾ ਜ਼ਿੰਮੇਦਾਰ ਬੰਦਾ ਹੈਗਾ, ਇਹਦਾ ਮੁੰਡਾ ਹੈਗਾ। ਉਹਦੀ ਥਾਰ ਗੱਡੀ ਸੀਗੀ ਤੇ ਉਹ ਕਈ ਕਿਸਾਨਾਂ ਨੇ ਦੇਖਿਆ ਵੀ ਕਿਵੇਂ ਉਹ ਪਿੱਛੋਂ ਆਏ ਤੇ ਉਹ ਵੀਡੀਓ ਵੀ ਪੂਰੇ ਮੁਲਕ ਨੇ ਦੇਖੀ ਸੀ ਤੇ ਪੂਰੇ ਮਤਲਬ ਵਰਲਡ ਵਾਈਡ ਉਹ ਵੀਡੀਓ ਸਰਕੂਲੇਟ ਹੋਈ ਜਿਹਦੇ 'ਚ ਇਹਨਾਂ ਦਾ ਪੂਰਾ ਕਾਫਲਾ ਆਇਆ ਤੇ ਕਿਸਾਨਾਂ ਨੂੰ ਕੁਚਲ ਕੇ ਰੋਂਦ ਕੇ ਅੱਗੇ ਨਿਕਲ ਗਿਆ ਸੀਗਾ ਤੇ ਉਹ ਕਿਸਾਨਾਂ ਦੀ ਮੌਕੇ ਤੇ ਮੌਤ ਹੋ ਗਈ ਸੀਗੀ। ਤੇ ਕਿੰਨਾ ਕੁ ਵੱਡਾ ਆਦਮੀ ਬਣਾਓਗੇ ਇਸ ਕਿਸਮ ਦੇ ਘਟੀਆ ਆਦਮੀ ਨੂੰ? ਇਹ ਤਾਂ ਮਤਲਬ ਅਮਿਤ ਸ਼ਾਹ ਤੋਂ ਪੁੱਛਣਾ ਬਣਦਾ ਹੈਗਾ। ਬੀਜੇਪੀ ਲਗਾਤਾਰ ਏਦਾਂ ਦੇ ਬੰਦਿਆਂ ਨੂੰ ਪ੍ਰਮੋਟ ਕਰ ਰਹੀ ਹੈ ਜਿਹੜੇ ਕਿ ਐਂਟੀ ਫਾਰਮਰ ਸੀਗੇ, ਐਂਟੀ ਵੂਮਨ ਸੀਗੇ, ਐਂਟੀ ਮਜ਼ਦੂਰ ਸੀਗੇ। ਐਂਟੀ ਵੂਮਨ ਬ੍ਰਿਜ ਭੂਸ਼ਣ ਸਿੰਘ, ਉਹਦੇ ਮੁੰਡੇ ਨੂੰ ਵੀ ਟਿਕਟ ਦੇਤੀ ਅਮਿਤ ਸ਼ਾਹ ਨੇ। ਦੇਖੋ ਤੁਸੀਂ ਜਿਹੜਾ ਪ੍ਰਜਲਾ ਰਵੰਨਾ ਜਿਹਦੇ 3000 ਵੀਡੀਓਜ਼ ਲੀਕ ਹੋਏ ਉਹਦੇ ਵਾਸਤੇ ਵੀ ਨਰਿੰਦਰ ਮੋਦੀ ਵੋਟ ਮੰਗ ਕੇ ਆਇਆ। ਇਹ ਆਪਾਂ ਨੂੰ ਪਤਾ ਹੈ ਕਿ ਲਗਾਤਾਰ ਜਿਹੜਾ ਇੱਕ ਪੂਰਾ ਬੀਜੇਪੀ ਦਾ ਇਕੋਸਿਸਟਮ ਹੈਗਾ ਉਹ ਲਗਾਤਾਰ ਏਦਾਂ ਦੇ ਬੰਦਿਆਂ ਨਾਲ ਖੜਿਆ ਹੋ ਰਿਹਾ ਜਿਨ੍ਹਾਂ ਤੇ ਸੀਰੀਅਸ ਐਲੀਗੇਸ਼ਨਸ ਹੈਗੇ। ਸੀਰੀਅਸਲੀ ਬਹੁਤ ਘਟੀਆ ਕੰਮ ਉਹਨਾਂ ਨੇ ਕੀਤੇ ਹੈਗੇ। ਲਖੀਮਪੁਰ ਖੀਰੀ ਹੱਤਿਆਕਾਂਡ ਮੈਨੂੰ ਲੱਗਦਾ ਕਿ ਤੁਸੀਂ ਕੋਈ ਵੀ ਨਹੀਂ ਭੁੱਲੇ ਹੋਣਗੇ। ਮੈਂ ਇੱਕ ਵਾਰ ਫਿਰ ਦੱਸ ਦਿੰਦਾ, 3 ਅਕਤੂਬਰ ਦੀ ਉਹ ਸਭਾ ਸੀ ਜਦੋਂ 3 ਅਕਤੂਬਰ ਨੂੰ ਜਿਹੜਾ ਬੀਜੇਪੀ ਵਾਲਿਆਂ ਦੀ ਉੱਥੇ ਰੈਲੀ ਸੀਗੀ। ਕਿਸਾਨਾਂ ਨੇ ਕਾਲੇ ਝੰਡੇ ਦਿਖਾਉਣ ਦੀ ਗੱਲ ਕਹੀ ਸੀਗੀ ਤੇ ਕਿਸਾਨ ਉੱਥੇ ਸਾਰੇ ਇਕੱਠੇ ਹੋਏ ਸੀ ਕਾਲੇ ਝੰਡੇ ਦਿਖਾਉਣ ਵਾਸਤੇ ਬੀਜੇਪੀ ਦੀ ਰੈਲੀ ਨੂੰ। ਤਾਂ ਪਿੱਛੋਂ ਅਮਿਤ ਸ਼ਾਹ ਦੀ ਪਾਰਟੀ ਦਾ ਜਿਹੜਾ ਪੂਰਾ ਇੱਕ ਉੱਥੇ ਇੱਕ ਹਿਸਾਬ ਨਾਲ ਕਹੀਏ ਕਿ ਪੂਰਾ ਅਮਲੀ ਜਾਮਾ ਹੈਗਾ। ਕਿਉਂਕਿ ਜਿਹੜਾ ਅਜੇ ਮਿਸ਼ਰਾ ਟੇਣੀ ਵੀ ਹੈਗਾ ਉਹ ਅਮਿਤ ਸ਼ਾਹ ਦੇ ਅੰਡਰ ਹੀ ਮਿਨਿਸਟਰੀ 'ਚ ਹੈਗਾ। ਉਹ ਵੀ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ, ਯਾਨੀ ਕਿ ਸੈਂਟਰਲ ਹੋਮ ਸਟੇਟ ਮਿਨਿਸਟਰ। ਤੇ ਉਹ ਅਮਿਤ ਸ਼ਾਹ ਦੀ ਮਿਨਿਸਟਰੀ ਦੇ ਹੇਠਾਂ ਹੀ ਆਉਂਦਾ ਹੈ। ਤੇ ਆਪਾਂ ਇਸੇ ਕਰਕੇ ਕਹਿ ਰਹੇ ਹਾਂ ਕਿ ਉਹਨਾਂ ਦੇ ਪੂਰਾ ਇੱਕ ਅਮਲੀ ਜਾਮਾ ਹੀ ਉਹਨਾਂ ਦਾ ਹੀ ਸੀਗਾ, ਸਾਰਾ ਸਿਸਟਮ ਹੀ ਉਹਨਾਂ ਦਾ ਸੀਗਾ। ਤੇ ਜਿਹੜੇ ਆਸ਼ੀਸ਼ ਮਿਸ਼ਰਾ ਹੋਰੀ ਪਿੱਛੋਂ ਆਏ ਥਾਰ ਤੇ ਫੋਰਚੂਨਰ ਔਰ ਵੱਡੀ ਗੱਡੀਆਂ 'ਚ ਤੇ ਕਿਸਾਨਾਂ ਦੇ ਉੱਪਰੋਂ ਰੋਂਦ ਕੇ ਉਹ ਅੱਗੇ ਨਿਕਲ ਗਏ। ਉਸ ਤੋਂ ਬਾਅਦ ਕਿਸਾਨਾਂ ਨੇ ਜਦੋਂ ਉਹਨਾਂ ਨੂੰ ਫੜਿਆ ਤਾਂ ਉਹ ਜਿਹੜਾ ਆਸ਼ੀਸ਼ ਮਿਸ਼ਰਾ ਟੇਣੀ ਸੀ ਉਹ ਨੇਪਾਲ ਭੱਜ ਗਿਆ। ਬਾਅਦ 'ਚ ਉਹਨੂੰ ਗ੍ਰਿਫਤਾਰ ਕੀਤਾ ਗਿਆ। ਉਸ ਟਾਈਮ ਵੱਡਾ ਅੰਦੋਲਨ ਵੀ ਹੋਇਆ ਲਖੀਮਪੁਰ ਖੀਰੀ ਦੇ ਵਿੱਚ ਤੇ ਉੱਥੇ ਟਕੈਤ ਹੋਰਾਂ ਨੇ ਤੇ ਰਾਜੇਵਾਲ ਹੋਰਾਂ ਨੇ ਇੱਕ ਸਮਝੌਤਾ ਕਰ ਲਿਆ ਸੀਗਾ। ਤੇ ਸਮਝੌਤੇ 'ਚ ਕਿਹਾ ਗਿਆ ਕਿ ਪਰਿਵਾਰ ਨੂੰ ਅਸੀਂ ਇੰਨੇ ਰੁਪਏ ਦੇ ਦਾਂਗੇ, ਇੱਕ ਨੌਕਰੀ ਦੇ ਦੇਵਾਂਗੇ ਤੇ ਕਾਰਵਾਈ ਕਰਾਂਗੇ। ਲੇਕਿਨ ਬਹੁਤ ਵੀਕ FIR ਲਿਖੀ ਗਈ ਤੇ ਇਹਦੇ ਨਾਲ ਕਿਸਾਨ ਉੱਥੇ ਇਹ ਫੈਸਲੇ 'ਚ ਇਹ ਹੋਇਆ ਸੀਗਾ ਕਿ ਕਿਸਾਨਾਂ ਤੇ ਕੋਈ FIR ਨਹੀਂ ਕੀਤੀ ਜਾਊਗੀ ਕਿਉਂਕਿ ਉੱਥੇ ਮੌਕੇ ਤੇ ਕਿਸਾਨਾਂ ਨੇ ਵੀ ਜਦੋਂ ਕਿਸਾਨਾਂ ਨਾਲ ਝੜਪ ਹੋਈ ਤੇ ਉਹ ਉੱਥੇ ਜਿਹੜੀਆਂ ਗੱਡੀਆਂ ਪਲਟੀਆਂ ਤੇ ਜਿਹੜਾ ਗੱਡੀਆਂ 'ਚ ਅੱਗ ਲੱਗੀਆਂ ਉਹਦੇ ਕਰਕੇ 4 BJP ਦੇ ਵਰਕਰ ਵੀ ਉੱਥੇ ਹੀ ਮਰ ਗਏ ਸੀਗੇ। ਲੇਕਿਨ ਕਿਸਾਨਾਂ ਦੇ ਉਲਟ FIR ਹੋਈ। ਕਿਸਾਨ ਹਜੇ ਤੱਕ ਜੇਲ੍ਹ 'ਚ ਬੈਠੇ ਹੈਗੇ ਤੇ ਅਮਿਤ ਮਿਸ਼ਰਾ ਟੇਣੀ ਹੋਰੀ ਪਾਰ ਫਿਰ ਰਹੇ ਨੇ ਤੇ ਉਹਨਾਂ ਵਾਸਤੇ ਜਿਹੜਾ ਅਜੇ ਮਿਸ਼ਰਾ ਟੇਣੀ ਹੋਰਾਂ ਵਾਸਤੇ ਅਮਿਤ ਸ਼ਾਹ ਵੋਟਾਂ ਮੰਗ ਰਿਹਾ ਤੇ ਕਹਿ ਰਿਹਾ ਕਿ ਤੁਸੀਂ ਇਹਨੂੰ ਜਿਤਾ ਕੇ ਭੇਜੋ।
ਭੇਜੋ ਤੇ ਅਸੀਂ ਇਹਨੂੰ ਵੱਡਾ ਆਦਮੀ ਬਣਾਵਾਂਗੇ। ਉੱਦਾਂ ਮੈਂ ਇੱਕ ਚੀਜ਼ ਹੋਰ ਦੱਸ ਦੇਣਾ, ਇਹ ਕਾਂਡ ਹੋਇਆ ਸੀਗਾ 3 ਅਕਤੂਬਰ 2021 ਨੂੰ। ਫਰਵਰੀ ਮਹੀਨੇ ਦੇ ਵਿੱਚ, ਫਰਵਰੀ 2022 ਚ ਉੱਤਰ ਪ੍ਰਦੇਸ਼ ਦੇ ਇਲੈਕਸ਼ਨ ਸੀਗੇ, ਜਿਨ੍ਹਾਂ ਦੇ ਰਿਜ਼ਲਟ ਆਪਾਂ ਨੂੰ ਪਤਾ ਹੈ ਕਿ ਮਾਰਚ ਮਹੀਨੇ ਚ ਆਏ ਸੀਗੇ, ਅਪ੍ਰੈਲ ਮਹੀਨੇ ਚ ਸੌਰੀ। ਤੇ ਅਪ੍ਰੈਲ ਦੇ ਵਿੱਚ ਉੱਥੇ ਉੱਤਰ ਪ੍ਰਦੇਸ਼ 'ਚ ਯੋਗੀ ਆਦਿੱਤਿਆਨਾਥ ਦੀ ਸਰਕਾਰ ਬਣੀ। ਪਰ ਸਭ ਤੋਂ ਇੰਟਰਸਟਿੰਗ ਕਹੀਏ ਜਾਂ ਫਿਰ ਇੱਕ ਮਾੜੀ ਗੱਲ ਕਹੀਏ, ਸਭ ਤੋਂ ਮਾੜੀ ਗੱਲ ਆਪਾਂ ਕਹਾਂਗੇ, ਸਭ ਤੋਂ ਮਾੜੀ ਗੱਲ ਕਹੀਏ ਕਿ ਲਖੀਮਪੁਰ ਖੀਰੀ ਦੀ 8 ਦੀ 8 ਵਿਧਾਨ ਸਭਾ ਸੀਟਾਂ ਤੇ ਬੀਜੇਪੀ ਜਿੱਤ ਕੇ ਆਈ ਸੀਗੀ। ਤਾਂ ਇਹਦਾ ਮਤਲਬ ਇਹ ਹੈ ਕਿ ਉੱਥੇ ਦੇ ਕਿਸਾਨਾਂ ਦੇ ਜ਼ਮੀਰ ਮਰੇ ਹੋਏ ਸੀ, ਉੱਥੋਂ ਦੇ ਲੋਕਾਂ ਦੇ ਜ਼ਮੀਰ ਮਰੇ ਹੋਏ ਸੀ। ਜਿਹੜੇ ਬੰਦਿਆਂ ਨੇ ਉੱਥੇ 5 ਕਿਸਾਨਾਂ ਦੀ, ਬਲਕਿ ਇੱਕ ਪੱਤਰਕਾਰ ਸੀਗਾ ਰਮਨ, ਤੇ 5 ਬੰਦਿਆਂ ਦੀ ਮੌਤਾਂ ਕਰਤੀਆਂ ਹੋਣ, ਉਹਨਾਂ ਨੂੰ ਮਾਰਤਾ ਹੋਵੇ ਗੱਡੀ ਚੜਾ ਕੇ, ਉਹਨਾਂ ਨੂੰ ਉੱਥੋਂ ਦੇ ਲੋਕਾਂ ਨੇ ਵੋਟਾਂ ਦੇ ਕੇ ਜਿਤਾਇਆ। ਇਸ ਵਾਰ ਵੀ ਬਹੁਤ ਹੱਦ ਤੱਕ ਇਹ ਹੋ ਸਕਦਾ ਕਿ ਜਿਹੜੀ ਲਖੀਮਪੁਰ ਖੀਰੀ ਦੀ ਸੀਟ ਹੈਗੀ ਆ, ਬਹੁਤ ਹੱਦ ਤੱਕ ਅਜੇ ਮਿਸਰਾ ਟੈਣੀ ਜਿੱਤ ਜਾਵੇ। ਪਰ ਉੱਥੋਂ ਦੇ ਮਤਲਬ ਮੈਂ ਤਾਂ ਇਹ ਕਹਾਂਗਾ, ਉੱਥੋਂ ਦੇ ਲੋਕਾਂ ਨੂੰ ਲਾਹਨਤ ਹੈ ਕਿ ਜਿਹੜਾ ਉਹ ਇਸ ਕਿਸਮ ਦੇ ਘਟੀਆ ਬੰਦੇ ਨੂੰ ਵੋਟਾਂ ਪਾ ਰਹੇ ਨੇ, ਔਰ ਉਹਨਾਂ ਵਾਸਤੇ ਜਿਹੜਾ ਅਮਿਤ ਸ਼ਾਹ ਉੱਥੇ ਜਾ ਕੇ ਲਗਾਤਾਰ ਕੰਪੇਨ ਕਰ ਰਿਹਾ। ਉਹ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੇਲੰਗਾਨਾ 'ਚ ਇੱਕ ਚੋਣ ਸਭਾ ਨੂੰ ਸੰਬੋਧਿਤ ਕਰ ਰਹੇ ਸੀ। ਉੱਥੇ ਉਹਨਾਂ ਨੇ ਕਿਹਾ ਕਿ ਜਿਹੜਾ ਸਹਿਜ਼ਾਦਾ ਰਾਹੁਲ ਗਾਂਧੀ ਨੂੰ ਅੱਜਕੱਲ ਉਹ ਸਹਿਜ਼ਾਦਾ ਕਹਿ ਰਹੇ ਨੇ, ਤੇ ਜਿਹੜਾ ਸਹਿਜ਼ਾਦਾ ਉਹ ਅੱਜਕੱਲ ਅਡਾਨੀ ਅੰਬਾਨੀ ਦਾ ਨਾਂ ਨਹੀਂ ਲੈ ਰਿਹਾ। ਕੀ ਚੱਕਰ ਹੈ? ਕੋਈ ਉਹਨਾਂ ਦੀ ਸੈਟਿੰਗ ਤਾਂ ਨਹੀਂ ਹੋਊਗੀ, ਕੋਈ ਦਾਲ 'ਚ ਜ਼ਰੂਰ ਕੁਝ ਕਾਲਾ ਹੈ। ਉਹਨਾਂ ਦਾ ਪੂਰਾ ਇੱਕ ਸਪੀਚ ਹੈਗਾ, ਉਹ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਹਦੇ 'ਚ ਉਹਨਾਂ ਨੇ ਇਸ ਕਿਸਮ ਨਾਲ ਬੋਲਣਾ ਸ਼ੁਰੂ ਕੀਤਾ ਸੀਗਾ ਕਿ ਪਹਿਲਾਂ ਤਾਂ ਜਿਹੜੀ ਰਫਾਇਲ ਵਾਲੀ ਡੀਲ ਤੇ ਲਗਾਤਾਰ ਰਾਹੁਲ ਗਾਂਧੀ ਬੋਲ ਰਿਹਾ ਸੀਗਾ ਪਹਿਲੇ ਇਲੈਕਸ਼ਨ 2019 'ਚ। ਜਦੋਂ ਰਫਾਇਲ ਵਾਲਾ ਮਾਮਲਾ ਟੇਢਾ ਮੇਢਾ ਹੋ ਗਿਆ, ਫਿਰ ਇਹਨੇ 5 ਸਾਲ ਪਹਿਲਾਂ 5 ਉਦਯੋਗਪਤੀਆਂ ਦਾ, ਇੰਡਸਟਰੀਲਿਸਟ ਦਾ ਨਾਂ ਲੈਣਾ ਸ਼ੁਰੂ ਕੀਤਾ, 5 ਪੂੰਜੀਪਤੀਆਂ ਦਾ ਨਾਂ ਲੈਣਾ ਸ਼ੁਰੂ ਕੀਤਾ। ਫਿਰ ਬਾਅਦ 'ਚ ਇਹ ਦੋਵਾਂ ਤੇ ਹੋ ਗਿਆ, ਅਡਾਨੀ ਅੰਬਾਨੀ ਤੇ। ਅੱਜ ਕੱਲ ਤਾਂ ਇਹ ਨਾ ਤਾਂ ਅਡਾਨੀ ਦਾ ਨਾਂ ਲੈ ਰਿਹਾ, ਨਾ ਅੰਬਾਨੀ ਦਾ ਨਾਂ ਲੈ ਰਿਹਾ। ਕੀ ਚੱਕਰ ਹੈ? ਕਦੇ ਜਿਹੜਾ ਅਡਾਨੀ ਅੰਬਾਨੀ ਉਹਨੇ ਕੋਈ ਬਲੈਕ ਮਨੀ ਦਾ ਟੈਂਪੋ ਭਰ ਕੇ ਕਾਂਗਰਸ ਵਾਲਿਆਂ ਵਾਸਤੇ ਭੇਜਤਾ ਨਹੀਂ ਦਿੱਤਾ। ਚੈੱਕ ਕਰੋ ਤੁਸੀਂ, ਦਾਲ 'ਚ ਜ਼ਰੂਰ ਕੁਝ ਕਾਲਾ ਲੱਗ ਰਿਹਾ। ਇਹ ਬਿਆਨ ਅੱਜ ਨਰਿੰਦਰ ਮੋਦੀ ਨੇ ਦਿੱਤਾ। ਕਿਤੇ ਨਾ ਕਿਤੇ ਉਹਨਾਂ ਦੀ ਇੱਕ ਖਿੱਚ ਸੀਗੀ। ਆਪਾਂ ਨੂੰ ਰਾਹੁਲ ਗਾਂਧੀ ਦੇਖਿਆ ਕਿ ਰਾਹੁਲ ਗਾਂਧੀ ਨੇ ਲਗਾਤਾਰ ਸੰਸਦ ਦੇ ਅੰਦਰ ਵੀ ਅਡਾਨੀ ਅਤੇ ਨਰਿੰਦਰ ਮੋਦੀ ਦੀ ਇੱਕ ਫੋਟੋ ਦਿਖਾ ਦਿੱਤੀ ਸੀਗੀ। ਹਾਲਾਂਕਿ ਸੰਸਦ ਦਾ ਜਿਹੜਾ ਸਪੀਕਰ ਸੀਗਾ ਓਮ ਬਿਰਲਾ, ਉਹਨੇ ਕਿਹਾ ਕਿ ਇਹ ਰਿਕਾਰਡ 'ਚ ਨਹੀਂ ਜਾਊਗਾ। ਇਸ ਕਿਸਮ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੋਈਆਂ, ਪਰ ਆਪਾਂ ਨੇ ਦੇਖਿਆ ਕਿ ਲਗਾਤਾਰ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਹਮਲਾਵਰ ਸੀਗਾ। ਇਹ ਕਹਿੰਦਾ ਸੀਗਾ ਇਹ ਅਡਾਨੀ ਅੰਬਾਨੀ ਦਾ ਯਾਰ ਹੈ, ਇਹਨੇ ਸਾਰਾ ਮੁਲਕ ਵੇਚਤਾ। ਇਸ ਕਿਸਮ ਦੀਆਂ ਗੱਲਾਂ ਲਗਾਤਾਰ ਰਾਹੁਲ ਗਾਂਧੀ ਕਰਦਾ ਸੀਗਾ। ਇਹ ਵੀ ਸੱਚ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਰਾਹੁਲ ਗਾਂਧੀ ਹੈ ਉਹ ਅਡਾਨੀ ਅੰਬਾਨੀ ਦਾ ਇੰਨਾ ਜ਼ਿਕਰ ਨਹੀਂ ਕਰ ਰਿਹਾ, ਤੇ ਉਹਨੂੰ ਹੀ ਨਰਿੰਦਰ ਮੋਦੀ ਨੇ ਫੜ ਲਿਆ ਤੇ ਉਹਨੂੰ ਹੀ ਇਸ਼ੂ ਬਣਾਉਣ ਤੇ ਲੱਗਿਆ ਹੋਇਆ ਹੈ। ਹਾਲਾਂਕਿ ਜਿਹੜਾ ਰਾਹੁਲ ਗਾਂਧੀ ਹੋ ਰਹੀ ਹੈਗਾ, ਉਹ ਲਗਾਤਾਰ ਪੂੰਜੀਪਤੀਆਂ ਤੇ ਗਲਤਾਂ ਕਰਦੇ ਹੈਗੇ। ਪਰ 90s ਦੇ ਵਿੱਚ LPG, ਲਿਬਰਲਾਈਜੇਸ਼ਨ, ਗਲੋਬਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਇਨ 3 ਟਰਮਸ ਦੀ ਆਪਾਂ ਗੱਲ ਕਰਾਂਗੇ ਤਾਂ 90s ਦੇ ਵਿੱਚ ਇਹਨਾਂ ਨੇ ਹੀ, ਕਾਂਗਰਸ ਪਾਰਟੀ ਨੇ ਹੀ ਇੰਡੀਆ ਦੀ ਇਕੋਨਮੀ ਨੂੰ ਲਿਬਰਲਾਈਜ਼ ਕਹਿ ਕੇ ਖੋਲਿਆ ਸੀਗਾ ਤੇ ਪ੍ਰਾਈਵੇਟ ਹੱਥਾਂ ਦੇ ਵਿੱਚ ਸੌਂਪ ਦਿੱਤਾ ਸੀਗਾ। ਉਹ ਤਾਂ ਇਹਨੂੰ ਕਹਿੰਦੇ ਨੇ ਕਿ ਅਸੀਂ ਤਾਂ ਡਿਸਇਨਵੈਸਟਮੈਂਟ ਕੀਤਾ ਸੀਗਾ। ਜਿਹੜੇ ਸਟੇਟ ਦੇ ਹੇਠਾਂ ਜਿਹੜੇ ਕਿ ਕਾਰਪੋਰੇਸ਼ਨ ਸੀਗੇ ਜਾਂ ਫਿਰ ਕੰਪਨੀਆਂ ਸੀਗੀਆਂ ਜਾਂ ਚੀਜ਼ਾਂ ਸੀਗੀਆਂ, ਉਹਨਾਂ ਨੂੰ ਅਸੀਂ ਤਾਂ ਡਿਸਇਨਵੈਸਟ ਕੀਤਾ ਸੀਗਾ। ਪਰ ਸੱਚਾਈ ਇਹ ਹੈ ਕਿ ਇਹ ਗਲੋਬਲ ਦੁਨੀਆ ਇੱਕ ਗਲੋਬਲ ਵਿਲੇਜ ਹੈ, ਉਹਦੇ ਨਾਂ ਤੇ ਇਹਨਾਂ ਨੇ ਪ੍ਰਾਈਵੇਟਾਈਜੇਸ਼ਨ ਖੂਬ ਫੈਲਾਇਆ। ਬਹੁਤ ਸਾਰੇ ਜਿਹੜੇ ਇੰਡੀਅਨ ਸਟੇਟ ਦੇ ਇਨਫਰਾਸਟ੍ਰਕਚਰ ਸੀ ਉਹਨਾਂ ਨੂੰ ਵੇਚਿਆ ਵੀ, ਬਹੁਤ ਸਾਰੀ ਚੀਜ਼ਾਂ ਵੇਚੀਆਂ ਇਹਨਾਂ ਨੇ, ਬਹੁਤ ਸਾਰਾ ਕੁਝ ਕੀਤਾ। ਅਤੇ ਉਸੇ ਪਾਲਿਸੀ ਨੂੰ ਅੱਗੇ ਬੀਜੇਪੀ ਨੇ ਵੀ ਵਧਾਇਆ। ਤੇ ਇਸੇ ਟਾਈਮ ਪੀਰੀਅਡ ਦੇ ਵਿੱਚ ਹੀ ਅਡਾਨੀ ਅੰਬਾਨੀ ਵਰਗੇ ਵੱਡੇ ਕਾਰਪੋਰੇਟ ਇੰਡੀਆ ਦੇ ਵਿੱਚ ਫਲੋਰਿਸ਼ ਕਰਨ ਲੱਗ ਪਏ। ਤੇ ਇੱਕ ਟਾਈਮ ਤਾਂ ਜਿਹੜੇ ਨਰਿੰਦਰ ਮੋਦੀ ਹੋ ਗਏ 2014 ਤੋਂ ਪਹਿਲਾਂ, ਉਹ ਲਗਾਤਾਰ ਕਾਂਗਰਸ ਤੇ ਹਮਲਾਵਰ ਹੁੰਦੇ ਸੀਗੇ। ਇਹ ਵੱਡੇ ਕਾਰਪੋਰੇਟਰ ਨਾਲ ਮਿਲੇ ਹੋਏ ਨੇ, ਵੱਡੇ ਇਹਨਾਂ ਨੇ ਘਟਾਲੇ ਕੀਤੇ ਨੇ, ਕੋਲ ਘਟਾਲਾ ਹੋਵੇ, 2G ਘਟਾਲਾ ਹੋਵੇ, ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਸੀਗੀਆਂ। ਤੇ ਆਪਾਂ ਇਹ ਵੀ ਦੇਖਿਆ ਕਿ ਜਦੋਂ 2014 ਦੇ ਬਾਅਦ ਨਰਿੰਦਰ ਮੋਦੀ ਹੋਰੀ ਸਰਕਾਰ ਚ ਆਏ, ਉਦੋਂ ਇਹਨਾਂ ਨੇ ਅਡਾਨੀ ਅੰਬਾਨੀਆਂ ਦਾ ਸਾਥ ਛੱਡਿਆ ਨਹੀਂ ਤੇ ਲਗਾਤਾਰ ਇੰਡੀਅਨ ਸਟੇਟ ਦੀ ਉਹੀ ਪਾਲਿਸੀਆਂ ਰਹੀਆਂ ਜਿਹਦੇ ਵਿੱਚ ਕਾਰਪੋਰੇਟ ਫਲੋਰਿਸ਼ ਕਰ ਸਕੇ, ਯਾਨੀ ਕਿ ਵੱਡਾ ਬਣ ਸਕੇ। ਤੇ 2014 ਤੋਂ ਬਾਅਦ ਲਗਾਤਾਰ ਇਸ ਚੀਜ਼ 'ਚ ਤੇਜ਼ੀ ਵੀ ਆਈ। ਘੱਟੋ ਘੱਟ 9 ਤੋਂ ਜ਼ਿਆਦਾ PSUs ਨੂੰ ਇਹਨਾਂ ਨੇ ਡਾਇਰੈਕਟਲੀ ਪ੍ਰਾਈਵੇਟ ਹੱਥਾਂ ਦੇ ਵਿੱਚ ਸੌਂਪ ਦਿੱਤਾ ਹੈਗਾ, ਵੇਚ ਦਿੱਤਾ ਹੈਗਾ। ਰੇਲਵੇ ਨੂੰ ਵੀ ਬਹੁਤ ਸਾਰਾ, ਰੇਲਵੇ ਦੇ ਅੰਦਰ ਵੀ ਬਹੁਤ ਸਾਰਾ ਪ੍ਰਾਈਵੇਟਾਈਜੇਸ਼ਨ ਕਰ ਦਿੱਤਾ ਹੈਗਾ। ਬਹੁਤ ਸਾਰੀ ਸਰਕਾਰੀ ਨੌਕਰੀਆਂ ਇਸ ਕਰਕੇ ਖਤਮ ਹੋ ਗਈਆਂ ਹੈਗੀਆਂ ਤੇ ਇਹਨਾਂ ਨੇ ਹਰ ਇੱਕ ਸੈਕਟਰ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਹੈ। ਈਵਨ ਚੰਡੀਗੜ੍ਹ ਦਾ ਜਿਹੜਾ ਇਲੈਕਟ੍ਰਿਸਿਟੀ ਬੋਰਡ ਸੀਗਾ, ਉਹ ਤਾਂ 250 ਕਰੋੜ ਦੇ ਮੁਨਾਫੇ 'ਚ ਸੀਗਾ, ਉਹਨੂੰ ਵੀ ਅਡਾਨੀ ਦੇ ਹੱਥੋਂ ਵੇਚ ਦਿੱਤਾ ਗਿਆ। ਤੇ ਅਡਾਨੀ ਹੋਰਾਂ ਈਵਨ ਖੇਤੀਬਾੜੀ ਨੂੰ ਇਹ ਵੇਚਣ ਤੱਕ ਗਏ, ਅਡਾਨੀ ਅੰਬਾਨੀ ਹੋਰਾਂ ਨੂੰ। ਉਹ ਤਾਂ ਸਾਡੇ ਜਿਹੜੇ ਕਿਸਾਨ ਹੈਗੇ ਉਹ ਜ਼ਿਆਦਾ ਸਟਰੋਂਗ ਹੈਗੇ, ਉਹਨਾਂ ਨੇ ਅੰਦੋਲਨ ਕਰਕੇ ਜਿਹੜਾ ਇੱਕ ਪੂਰਾ ਪ੍ਰੋਸੈਸ ਹੈ ਉਹਨੂੰ ਇੱਕ ਠੱਲ ਪਾਈ ਤੇ ਉਹਨੂੰ ਰੋਕਿਆ।
ਪਰ ਜਿਹੜਾ ਪ੍ਰਾਈਵੇਟਾਈਜੇਸ਼ਨ ਜਿਸ ਹਿਸਾਬ ਨਾਲ ਇੰਡੀਆ ਦੇ ਵਿੱਚ ਕੀਤਾ, ਐਜੂਕੇਸ਼ਨ ਦੇ ਵਿੱਚ, ਹੈਲਥ ਦੇ ਵਿੱਚ ਜਾਂ ਫਿਰ ਪਬਲਿਕ ਸਰਵਿਸਿਜ਼ ਦੇ ਵਿੱਚ, ਉਹ ਦੇਖਣ ਵਾਲਾ ਹੈਗਾ। ਤੇ ਨਰਿੰਦਰ ਮੋਦੀ ਦੇ ਕਾਰਜਕਾਲ 'ਚ ਬਹੁਤ ਐਗਰੈਸਿਵਲੀ ਹੋਇਆ। ਹਾਲਾਂਕਿ ਕਾਂਗਰਸ ਵੀ ਕਰਦੀ ਸੀਗੀ, ਪਰ ਇਹਨੂੰ ਮੈਂ ਇਦਾਂ ਕਹਾਂਗਾ ਕਿ ਕਾਂਗਰਸ ਜੋ ਕੁਝ ਰਾਤ ਨੂੰ ਕਰਦੀ ਸੀ ਤੇ ਸਲੋਲੀ ਕਰਦੇ ਸੀ, ਉਹੀ ਬੀਜੇਪੀ ਵਾਲਿਆਂ ਨੇ ਪੂਰੇ ਖੁੱਲੇ ਸ਼ਰੇਆਮ ਦਿਨੇ ਕੀਤਾ ਤੇ ਉਹ ਬਹੁਤ ਤੇਜ਼ੀ ਨਾਲ ਕੀਤਾ। ਇਸ ਕਰਕੇ ਉਹ ਬਹੁਤ ਜ਼ਿਆਦਾ ਵਿਜ਼ੀਬਲ ਹੈਗਾ। ਹਾਲਾਂਕਿ 2019 ਤੋਂ ਬਾਅਦ ਆਪਾਂ ਦੇਖਿਆ ਕਿ ਰਾਹੁਲ ਗਾਂਧੀ ਨੇ ਲਗਾਤਾਰ ਕ੍ਰੋਨੀ ਕੈਪੀਟਲਿਜ਼ਮ ਦੀ ਗੱਲ ਕੀਤੀ। ਕ੍ਰੋਨੀ ਕੈਪੀਟਲਿਜ਼ਮ ਮਤਲਬ ਕਿ ਕੁਝ ਕਾਰਪੋਰੇਟ ਹੱਥਾਂ ਦੇ ਵਿੱਚ ਹੀ ਪੂਰੇ ਮੁਲਕ ਦੀ ਸੰਪਤੀ ਚਲੀ ਜਾਵੇ, ਮੁਲਕ ਦਾ ਸਾਰਾ ਜਿਹੜਾ ਖਜ਼ਾਨਾ ਹੈਗਾ ਉਹ ਕੁਝ ਹੱਥਾਂ ਦੇ ਵਿੱਚ ਕੰਸਨਟ੍ਰੇਟ ਹੋ ਜਾਏ, ਸਾਰਾ ਵਪਾਰ ਹੋਵੇ ਜਾਂ ਟ੍ਰੇਡਿੰਗ ਹੋਵੇ ਜਾਂ ਜ਼ਮੀਨਾਂ ਹੋਣ ਜਾਂ ਪੈਸਾ ਹੋ, ਖਜ਼ਾਨਾ ਹੋਵੇ, ਸਾਰਾ ਕੁਝ ਸਾਰਾ ਜਿਹੜਾ ਇੱਕ ਆਪਾਂ ਜਿਹਨੂੰ ਖਜ਼ਾਨਾ ਕਹਿੰਦੇ ਆ ਫਿਰ ਸਾਰੇ ਐਸੈਟਸ ਕਹਿੰਦੇ ਆ, ਉਹ ਸਾਰੇ ਕੁਝ ਕਾਰਪੋਰੇਟ ਹੱਥਾਂ ਦੇ ਵਿੱਚ ਚਲੇ ਜਾਣ, ਉਹਨੂੰ ਕ੍ਰੋਨੀ ਕੈਪੀਟਲਿਜ਼ਮ ਕਹਿੰਦੇ ਆ। ਤੇ ਕ੍ਰੋਨੀ ਕੈਪੀਟਲਿਜ਼ਮ ਦੇ ਉਲਟ ਲਗਾਤਾਰ ਰਾਹੁਲ ਗਾਂਧੀ ਬੋਲਿਆ, ਅਡਾਨੀ ਅੰਬਾਨੀ ਦੇ ਖਿਲਾਫ ਵੀ ਬੋਲਿਆ। ਪਰ ਆਪਾਂ ਨੂੰ ਇਹ ਵੀ ਪਤਾ ਹੈ ਕਿ ਜਦੋਂ ਇਲੈਕਟੋਰਲ ਬੌਂਡ ਵਾਲੀ ਗੱਲ ਆਈ, ਸਭ ਤੋਂ ਜ਼ਿਆਦਾ ਚੰਦਾ ਨੋ ਡਾਊਟ ਬੀਜੇਪੀ ਨੂੰ ਮਿਲਿਆ ਸੀਗਾ, ਪਰ ਕਾਂਗਰਸ ਪਾਰਟੀ ਨੂੰ ਵੀ ਬਹੁਤ ਸਾਰੇ ਕਾਰਪੋਰੇਟ ਪਲੇਅਰਸ ਤੋਂ ਚੰਦਾ ਮਿਲਿਆ ਸੀ। ਆਪਾਂ ਨੂੰ ਪਤਾ ਕਿ 1600 ਕਰੋੜ ਚੰਦਾ 1600 ਕਰੋੜ ਦੇ ਨੇੜੇ ਤੇੜੇ ਚੰਦਾ ਕਾਂਗਰਸ ਪਾਰਟੀ ਨੂੰ ਮਿਲਿਆ, ਜਿਹਦੇ ਵਿੱਚ ਵਿਦਾਂਤਾ ਗਰੁੱਪ ਦਾ ਵੀ ਨਾਂ ਸੀ। ਵਿਦਾਂਤਾ ਦੀ ਆਪਾਂ ਨੂੰ ਪਤਾ ਕਿ ਮਾਈਨਸ ਹੈਗੀਆਂ, ਉਹ ਉੜੀਸਾ ਤੋਂ ਲੈ ਕੇ ਜਿਹੜਾ ਝਾਰਖੰਡ, ਛੱਤੀਸਗੜ੍ਹ, ਉਹ ਜਿਹੜਾ ਪੂਰਾ ਸੈਂਟਰਲ ਇੰਡੀਆ ਹੈਗਾ, ਆਦੀਵਾਸੀਆਂ ਵਾਲਾ ਇਲਾਕਾ, ਪਹਾੜ ਹੈਗਾ, ਉੱਥੇ ਮਿਨਰਲਸ ਮਾਈਨਸ ਬਹੁਤ ਜ਼ਿਆਦਾ ਹੈਗੇ। ਤੇ ਉੱਥੇ ਜਿਹੜੀ ਮਾਈਨਿੰਗ ਕਰਦੀ ਹੁੰਦੀ ਹੈ ਵੇਦਾਂਤਾ, ਉਹਨੇ ਠੀਕ ਠਾਕ ਚੰਦਾ ਕਾਂਗਰਸ ਪਾਰਟੀ ਨੂੰ ਵੀ ਦਿੱਤਾ ਸੀਗਾ। ਤੇ ਆਪਾਂ ਨੂੰ ਇਹ ਵੀ ਪਤਾ ਕਿ ਜਿਹੜਾ ਅੱਜ ਦੇ ਟਾਈਮ ਜਿਹੜਾ ਇਲੈਕਸ਼ਨ ਹੁੰਦਾ, ਉਹਦੇ ਵਿੱਚ ਕਾਰਪੋਰੇਟ ਫੰਡਿੰਗ ਬਗੈਰ ਇਹ ਜਿਹੜੀਆਂ ਵੱਡੀਆਂ ਪਾਰਟੀਆਂ ਹੈਗੀਆਂ ਚੋਣਾਂ ਨਹੀਂ ਲੜ ਸਕਦੀਆਂ। ਤੇ ਉਸੇ ਚੀਜ਼ ਨੂੰ ਇਸ਼ੂ ਬਣਾ ਕੇ ਨਰਿੰਦਰ ਮੋਦੀ ਤੇ ਕਿਉਂਕਿ ਖਾਸਾ ਹਮਲਾ ਹੋ ਰਿਹਾ ਸੀਗਾ ਕਿ ਇਹਨਾਂ ਨੇ ਚੰਦਾ ਦੋ, ਧੰਦਾ ਲੋ, ਇਸ ਕਿਸਮ ਦੀ ਪਾਲਿਸੀ ਅਪਣਾਈ। ਸਭ ਤੋਂ ਜ਼ਿਆਦਾ ਕਾਰਪੋਰੇਟਾਂ ਨੂੰ ਇਹਨਾਂ ਨੇ ਲੁੱਟਿਆ, ਇਲੈਕਟੋਰਲ ਬੌਂਡਸ ਰਾਹੀਂ ਇਹਨਾਂ ਨੂੰ ਚੰਦਾ ਬਹੁਤ ਸਾਰਾ ਮਿਲਿਆ। ਤੇ ਅੱਜ ਫਿਰ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਇਸੇ ਨੁਕਤੇ ਤੇ ਘੇਰਿਆ ਤੇ ਕਿਹਾ ਕਿ ਅੱਜ ਕੱਲ ਰਾਹੁਲ ਗਾਂਧੀ ਅਡਾਨੀ ਅੰਬਾਨੀ ਦਾ ਨਾਂ ਨਹੀਂ ਲੈ ਰਿਹਾ, ਚੈੱਕ ਕਰੋ ਕਦੇ ਉਹਦੀ ਕੋਈ ਡੀਲ ਤਾਂ ਨਹੀਂ ਹੋਈ, ਕੋਈ ਬਲੈਕ ਮਨੀ ਦਾ ਜਿਹੜਾ ਟੈਂਪੋ ਵਗੈਰਾ ਉਹ ਪਹੁੰਚਦਾ ਨਹੀਂ ਗਿਆ ਰਾਹੁਲ ਗਾਂਧੀ ਹੋਰਾਂ ਦੇ ਘਰੇ ਜਾਂ ਫਿਰ ਕਾਂਗਰਸ ਪਾਰਟੀ ਦੇ ਦਫ਼ਤਰ। ਤੇ ਇਸ ਕਿਸਮ ਦਾ ਪੂਰਾ ਐਂਟੀ ਰਾਹੁਲ ਗਾਂਧੀ ਤੇ ਰਾਹੁਲ ਗਾਂਧੀ ਨੂੰ ਅਡਾਨੀ ਅੰਬਾਨੀ ਦਾ ਯਾਰ ਬਤਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਆਪਾਂ ਨੂੰ ਸੱਚਾਈ ਪਤਾ ਹੈ ਕਿ ਅਡਾਨੀ ਕਿਤੇ ਨਾ ਕਿਤੇ ਨਰਿੰਦਰ ਮੋਦੀ ਦੇ ਬਹੁਤ ਜ਼ਿਆਦਾ ਕਲੋਜ਼ ਹੈਗਾ। ਤੇ ਦੋਵੇਂ ਗੁਜਰਾਤ ਦੇ ਹੈਗੇ ਆ, ਤੇ ਦੋਵੇਂ ਜਦੋਂ ਉੱਥੋਂ ਸ਼ੁਰੂ, ਈਵਨ ਅੰਬਾਨੀ ਫੈਮਿਲੀ ਵੀ ਗੁਜਰਾਤ ਤੋਂ ਹੀ ਹੈਗੀ ਆ। ਤੇ ਇਹ ਤਿੰਨਾਂ ਦੀ ਤਿੱਕੜੀ ਜਦੋਂ ਉੱਥੋਂ ਸ਼ੁਰੂ ਹੁੰਦੀ ਹੈ ਤਾਂ ਇਹਨਾਂ ਨੇ ਪੂਰੇ ਮੁਲਕ ਭਰ 'ਚ ਬਹੁਤ ਜ਼ਿਆਦਾ ਪਿਛਲੇ 10 ਸਾਲਾਂ 'ਚ ਐਗਰੈਸਿਵਲੀ ਕੰਮ ਕੀਤਾ ਤੇ ਬਹੁਤ ਸਾਰੀ ਚੀਜ਼ਾਂ ਇਹਨਾਂ ਨੇ ਕਬਜ਼ਾਈਆਂ ਹੈਗੀਆਂ। ਉਸ ਤੋਂ ਜਿਹੜੀ ਅਗਲੀ ਖਬਰ ਦੀ ਜੇ ਆਪਾਂ ਗੱਲ ਕਰੀਏ, ਉਹ ਇਸੇ ਚੀਜ਼ ਦੇ ਹੀ ਹੈਗੀ ਹੈ, ਇਸੇ ਬਿਆਨ ਤੇ ਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪ੍ਰਿਯੰਕਾ ਗਾਂਧੀ ਨੇ ਇਸ ਬਿਆਨ ਤੇ ਪਲਟਵਾਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਮੇਰਾ ਭਰਾ ਤਾਂ ਲਗਾਤਾਰ ਅਡਾਨੀ ਅੰਬਾਨੀ ਜੋ ਕੁਝ ਕੀਤਾ ਉਹਨੂੰ ਐਕਸਪੋਜ਼ ਕਰਨ ਤੇ ਲੱਗਿਆ ਹੋਇਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ 4 ਦਿਨ ਪਹਿਲਾਂ ਹੀ ਮੇਰੇ ਭਰਾ ਨੇ ਤਾਂ ਇੱਕ ਵੀਡੀਓ ਪਾਈ ਸੀ ਜਿਹਦੇ 'ਚ ਉਹਨਾਂ ਨੇ ਕਾਰਪੋਰੇਟ ਨਾਲ ਰਲ ਕੇ ਨਰਿੰਦਰ ਮੋਦੀ ਕਿਵੇਂ ਲੁੱਟ ਰਿਹਾ ਹੈ ਮੁਲਕ ਨੂੰ, ਉਹਦੇ ਬਾਰੇ ਗੱਲਾਂ ਕੀਤੀਆਂ ਸੀਗੀਆਂ। ਤਾਂ ਨਰਿੰਦਰ ਮੋਦੀ ਖਾਮਖਾਈ ਨੂੰ ਇਸ਼ੂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਪ੍ਰਿਯੰਕਾ ਗਾਂਧੀ ਨੂੰ ਵੀ ਠੀਕ ਠਾਕ ਲਾਈਮਲਾਈਟ ਅੱਜ ਕੱਲ ਮਿਲ ਰਹੀ ਹੈ। ਇੱਕ ਗੱਲ ਹੋਰ ਮੈਂ ਹੈਰਾਨੀ ਵਾਲੀ ਦੱਸਾਂ, ਜਿਹੜਾ ਗੋਦੀ ਮੀਡੀਆ ਹੈਗਾ ਇੰਡੀਆ ਦਾ, ਉਸ 'ਚ ਵੀ ਬਹੁਤ ਸਾਰੇ ਨਿਊਜ਼ ਚੈਨਲ ਅੱਜ ਕੱਲ ਪਲਟ ਗਏ ਹੈਗੇ ਆ। ਉਹਨਾਂ 'ਚ ਇੱਕ ਨਿਊਜ਼ ਚੈਨਲ ਹੈਗਾ ਜੀ ਨਿਊਜ਼। ਯਾਦ ਕਰੋ ਸਭ ਤੋਂ ਪਹਿਲਾਂ ਜਿਹੜਾ ਗੋਦੀ ਮੀਡੀਆ ਬਣਿਆ ਸੀ ਮੁਲਕ 'ਚ, ਉਹ ਜੀ ਨਿਊਜ਼ ਸੀਗਾ। 2014 'ਚ ਉਹ ਗੋਦੀ ਮੀਡੀਆ ਬਣ ਗਿਆ ਸੀਗਾ, ਸੁਧੀਰ ਚੌਧਰੀ ਉਸ 'ਚ ਹੁੰਦਾ ਸੀਗਾ। ਜਿਹੜਾ ਹਰਿਆਣੇ ਦਾ ਬਣਿਆ ਹੈਗਾ ਸਾਰਤਾ, ਉਹ ਉਸ 'ਚ ਕੰਮ ਕਰਦਾ ਹੁੰਦਾ ਸੀਗਾ, ਮਤਲਬ ਉਹਦਾ ਚੈਨਲ ਦਾ ਮਾਲਕ ਸੀਗਾ, ਮੇਰਾ ਨਾਂ ਇੱਕਦਮ ਸਕਿਪ ਕਰ ਰਿਹਾ। ਤੇ ਅੱਜ ਕੱਲ ਉਹ ਵੀ ਪ੍ਰੈਸ ਫਰੀडम ਵਗੈਰਾ ਦੀ ਗੱਲਾਂ ਕਰ ਰਹੇ ਨੇ। ਤੇ ਉਸ ਤੋਂ ਬਾਅਦ ਇੱਕ ਪੂਰਾ ਪ੍ਰੋਸੈਸ ਹੈਗਾ ਜਿਹਦੇ 'ਚ ਆਪਾਂ ਦੇਖ ਰਹੇ ਹਾਂ ਬਹੁਤ ਸਾਰੇ ਚੈਨਲ ਅੱਜ ਕੱਲ ਜਿਹੜਾ ਨਰਿੰਦਰ ਮੋਦੀ ਨੂੰ ਘੱਟ ਤਵੱਜੋ ਦੇ ਰਹੇ ਨੇ ਤੇ ਜ਼ਿਆਦਾਤਰ ਵਿਪਕਸ਼ ਨੂੰ ਜ਼ਿਆਦਾ ਤਵੱਜੋ ਦੇ ਰਹੇ ਨੇ। ਉਹਨਾਂ 'ਚ ਇੱਕ ਇਹ ਚੀਜ਼ ਦੇਖਣ ਨੂੰ ਮਿਲ ਰਹੀ ਕਿ ਪ੍ਰਿਯੰਕਾ ਗਾਂਧੀ ਦੇ ਬਿਆਨ ਲਗਾਤਾਰ ਨੈਸ਼ਨਲ ਮੀਡੀਆ ਵੀ ਚਲਾ ਰਿਹਾ, ਗੋਦੀ ਮੀਡੀਆ ਵੀ ਚਲਾ ਰਿਹਾ। ਇੱਕ ਮੈਂ ਵੀ ਗਰਾਊਂਡ ਤੇ ਸੀਗਾ, ਇੱਕ ਚਰਨਿੰਗ ਤਾਂ ਹੈਗੀ ਆ ਪਿੰਡਾਂ 'ਚ। ਮੈਂ ਦੇਖ ਰਿਹਾ ਕਿ ਲਗਾਤਾਰ ਬੀਜੇਪੀ ਦੀ ਬਹੁਤ ਜ਼ਿਆਦਾ ਖਿਲਾਫਤ ਹੈਗੀ ਆ, ਪਤਾ ਨਹੀਂ ਉਹ ਵੋਟਾਂ 'ਚ ਕਿਵੇਂ ਕਨਵਰਟ ਹੋਊਗੀ। ਇੱਕ ਥਿਅਰੀ ਅੱਜ ਕੱਲ ਹੋਰ ਚੱਲ ਰਹੀ ਹੈ, ਉਹ ਇਹ ਚੱਲ ਰਹੀ ਹੈ, ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਸੈਕਿੰਡ ਫੇਜ਼ ਦੀ ਵੋਟਿੰਗ ਤੋਂ ਬਾਅਦ ਮਤਲਬ 8-10 ਦਿਨ ਬਾਅਦ ਇੱਕ ਡਾਟਾ ਆਇਆ ਸੀਗਾ ਜਿਹਦੇ 'ਚ 6% ਦਾ ਵਾਧਾ ਸੀਗਾ ਤੇ 66% ਟੋਟਲ ਵੋਟਿੰਗ ਦਿਖਾਈ ਗਈ। ਤੇ ਚੋਣ ਆਯੋਗ ਨੇ ਜਦੋਂ, ਇਲੈਕਸ਼ਨ ਕਮਿਸ਼ਨ ਨੇ ਜਦੋਂ ਡਾਟਾ ਰਿਲੀਜ਼ ਕੀਤਾ, ਉਸ ਤੋਂ ਬਾਅਦ ਇਹ ਸਵਾਲ ਖੜੇ ਹੋਏ ਕਿ 6% ਦਾ ਜਿਹੜਾ ਵਾਧਾ ਹੈਗਾ ਪਿਛਲੇ ਕੁਝ ਦਿਨਾਂ 'ਚ ਜਿਹੜਾ ਇਲੈਕਸ਼ਨ ਕਮਿਸ਼ਨ ਵੱਲੋਂ ਕੀਤਾ ਗਿਆ, ਇਹ ਕਿਤੇ ਨਾ ਕਿਤੇ ਇਹ ਦਿਖਾਉਂਦਾ ਹੈ ਕਿ ਇਹ 6% ਦਾ ਵਾਧਾ ਬੀਜੇਪੀ ਵਾਸਤੇ ਕੀਤਾ ਗਿਆ ਹੈਗਾ।
ਇਹ ਜਿੱਦਣ VOTING ਖਤਮ ਹੋਈ ਉਦੋਂ ਤਾਂ 60% ਸੀਗਾ ਤੇ ਤਾਂ ਤੁਸੀਂ ਅੱਜ ਡਾਟਾ ਦੱਸ ਰਹੇ ਹੋ 66% ਦਾ। ਤੇ ਜਿਹੜਾ 6% ਇਹ ਕਿੱਥੋਂ ਆਇਆ, ਇਸ ਬਾਰੇ ਬਹੁਤ ਸਾਰੀ ਗੱਲ ਆਈ। ਤੇ EVM ਮਸ਼ੀਨ ਤਾਂ ਇਦਾਂ ਦੀ ਹੈਗੀ ਆ, ਤੁਸੀਂ ਜਿਹਦੇ 'ਚ ਡਾਟਾ ਕਾਊਂਟ ਕਰਨਾ ਮੌਕੇ ਤੇ ਇੰਨਾ ਔਖਾ ਹੀ ਨਹੀਂ ਹੈ। ਜਦੋਂ ਹੀ ਤੁਹਾਡੀਆਂ EVMs ਪੈਕ ਹੋ ਰਹੀਆਂ ਨੇ, ਇਲੈਕਸ਼ਨ ਖਤਮ ਹੋਇਆ, ਤੁਸੀਂ ਨਾਲ ਦੀ ਨਾਲ ਐਕਸਲ ਸ਼ੀਟ ਤੇ ਚੱਕ ਕੇ ਡਾਟਾ ਪਾ ਦਿਓ ਤੇ ਬਾਕੀ ਉੱਥੇ ਜਿੰਨੇ ਵੀ ਸੀਟਾਂ ਹੈਗੇ ਸਾਰਾ ਦਾ ਡਾਟਾ ਤੁਸੀਂ ਇਕੱਠਾ ਕਰਕੇ ਪੋਸਟ ਕਰ ਦਿਓ। ਉਹਦਾ ਬਹੁਤ ਸੌਖਾ ਕੰਮ ਹੈਗਾ। EVM ਤਾਂ ਹੀ ਇਸੇ ਕਰਕੇ ਸੀਗੀ ਕਿ ਜਿੰਨੇ ਵੋਟਾਂ ਪੋਲ ਹੁੰਦੀ ਹੈਗੀਆਂ ਹੁੰਦੀਆਂ ਸੀਗੀਆਂ ਉਹਨਾਂ ਬਾਰੇ ਕਲੀਅਰਿਟੀ ਮਿਲ ਸਕੇ ਲੋਕਾਂ ਨੂੰ। ਪਰ ਇੱਥੇ ਤਾਂ EVM ਦਾ ਇੱਕ ਗਲਤ ਇਸਤੇਮਾਲ ਹੋ ਰਿਹਾ ਹੈ ਤੇ EVM 6% ਦਾ ਜਿਹੜਾ ਵੋਟ ਪਰਸੈਂਟ ਹੈ ਉਹਦੇ ਬਾਰੇ ਬਹੁਤ ਜ਼ਿਆਦਾ ਗੱਲਾਂ ਲੋਕ ਕਰ ਰਹੇ ਹੈਗੇ ਆ। ਉੱਦਾਂ ਮੈਂ ਕੱਲ ਤੀਜੇ ਫੇਜ਼ ਦੀ VOTING ਹੋਈ ਹੈ, ਉਹਦੇ ਕਿੰਨੀ ਵੋਟਾਂ ਹੋਈਆਂ ਨੇ ਉਹ ਮੈਂ ਦੱਸ ਦਿੰਦਾ। 93 ਸੀਟਾਂ ਤੇ ਤੀਜੇ ਫੇਜ਼ ਦੀ VOTING ਕੱਲ ਹੋਈ ਹੈ, ਜਿਹਦੇ 64% ਦੀ ਜਿਹੜਾ ਮਤਦਾਨ ਹੈਗਾ ਉਹ VOTING ਹੋਣ ਦੀ ਗੱਲ ਕਹੀ ਜਾ ਰਹੀ ਹੈ। ਜਿਹਦੇ ਸਭ ਤੋਂ ਜ਼ਿਆਦਾ ਜਿਹੜੀ VOTING ਹੋਈ ਹੈ 81% ਦੇ ਨੇੜੇ ਤੇ ਉਹ ਅਸਮ ਸਟੇਟ 'ਚ ਹੋਈ ਹੈ ਤੇ ਸਭ ਤੋਂ ਘੱਟ ਜਿਹੜੀ 57% ਦੇ ਨੇੜੇ ਤੇ ਉੱਤਰ ਪ੍ਰਦੇਸ਼ ਦੇ ਵਿੱਚ ਹੋਈ ਹੈ। ਤੇ ਉੱਤਰ ਪ੍ਰਦੇਸ਼ ਦੇ ਵਿੱਚ ਕੱਲ ਅਸੀਂ ਦੱਸਿਆ ਵੀ ਸੀਗਾ ਬਹੁਤ ਥਾਵਾਂ ਤੇ ਪੁਲਿਸ ਨੇ ਮੁਸਲਮਾਨ ਮਤਦਾਤਾਵਾਂ ਨੂੰ ਬਾਹਰ ਵੀ ਭਜਾਇਆ ਸੀਗਾ। ਤੇ ਇਹ ਕਿਤੇ ਨਾ ਕਿਤੇ ਇੱਕ ਮੋਟੀ ਕੈਲਕੂਲੇਸ਼ਨ ਹੈਗੀ। ਹਾਲਾਂਕਿ ਇਲੈਕਸ਼ਨ ਕਮਿਸ਼ਨ ਇਹਨਾਂ ਨੂੰ ਫਾਈਨਲ ਡਾਟਾ ਨਹੀਂ ਕਹਿ ਰਿਹਾ, ਉਹ ਕਹਿ ਰਿਹਾ ਕਿ ਅਸੀਂ ਫਾਈਨਲ ਡਾਟਾ ਕੁਝ ਦਿਨਾਂ ਬਾਅਦ ਦੇਵਾਂਗੇ। ਜੇ ਇਸ ਵਾਰ ਵੀ ਇਹ 64% ਦੇ ਜਿਹੜਾ ਇਹ ਡਾਟਾ ਕੱਲ ਨਿਕਲ ਕੇ ਆਇਆ ਸੀ ਇਹਦੇ ਅੰਦਰ ਜੇ ਉਹਨਾਂ ਨੇ 6% ਹੋਰ ਵਾਧਾ ਕਰਤਾ ਤਾਂ ਫਿਰ ਮੈਨੂੰ ਲੱਗਦਾ ਕਿ EVM 'ਚ ਇਹ ਲਗਾਤਾਰ ਗੜਬੜੀਆਂ ਕਰ ਰਹੇ ਹੈਗੇ ਆ। ਤੇ ਦੇਖਣਾ ਹੋਊਗਾ ਕਿ ਫਾਈਨਲ ਡਾਟਾ ਕੀ ਦਿੰਦੇ ਨੇ। ਬਾਕੀ ਅਗਲਾ ਜਿਹੜਾ ਚੌਥਾ ਤੇ ਪੰਜਵਾਂ ਫੇਸ ਜਿਹੜਾ ਹੋਣ ਵਾਲਾ ਹੈ ਉਹ ਬਹੁਤ ਜ਼ਿਆਦਾ ਕ੍ਰੂਸ਼ੀਅਲ ਹੈਗਾ। ਜੇ ਉਹਨਾਂ 'ਚ ਵੀ ਇਸੇ ਕਿਸਮ ਦਾ ਮਾਹੌਲ ਬਣਦਾ ਦਿਖਿਆ ਫਿਰ ਮੈਨੂੰ ਲੱਗਦਾ ਕਿ BJP ਵਾਸਤੇ ਖਾਸਾ ਔਖਾ ਹੋਣ ਵਾਲਾ ਹੈਗਾ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ। ਤੇ ਬਾਕੀ ਆਪਾਂ ਕੱਲ ਦੁਬਾਰਾ ਫੇਰ ਮਿਲਾਂਗੇ ਨਵੀਂ ਖਬਰਾਂ ਨਾਲ, ਨਵੇਂ ਵਿਸ਼ਲੇਸ਼ਣ ਨਾਲ। ਪੰਜਾਬੀ ਰੇਡੀਓ USA ਨੂੰ ਦੇਖਣ ਵਾਸਤੇ